पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 18 नवंबर का दिन 1966 फतेह सिंह ने तलवंडी साबो नूं 5वां तख्त ऐलानिया। तलवंडी साबो बठिंडा तो 27 किलोमीटर ते रामा मंडी रेलवे स्टेशन तो 12 किलोमीटर दूर एक कस्बा है। 1706 च एक निक्का जिहा पिंड हुंदा सी जिस च भाई डल्ला ते उसदी घरवाली बीबी कपूरो कोटकपूरा दे मोढी भाई कपूर सिंह दी भैन रहिंदे सन। 16 जनवरी 1706 दे दिन गुरु गोबिंद सिंह साहब इत्थे पुज्जे सन ते 30 अक्तूबर तक इत्थे रहे सन। 9 महीने तो वध इस समय च भाई डल्ला दे परिवार ने गुरु जी ते उन्हां दे साथी ਸਿੰਘਾਂ ਦੀ बहुत सेवा की। ਇੱਥੇ ਰਹਿੰਦਿਆਂ ਗੁਰੂ ਜੀ ਨੇ ਸੰਗਤਾਂ ਨੂੰ ਵੱਖ-ਵੱਖ ਇਲਾਕਿਆਂ 'ਚ ਕੁਝ ਚਿੱਠੀਆਂ ਯਾਨੀ ਹੁਕਮਨਾਮੇ ਵੀ ਭੇਜੇ, ਜਿਸ ਤੋਂ ਇਹ ਪ੍ਰਚਾਰਿਆ ਜਾਣ ਲੱਗ ਪਿਆ ਕਿ ਇਹ ਤਖਤ ਸੀ। ਜਦ 1960 'ਚ ਅਕਾਲੀ ਦਲ 'ਚ ਮਾਲਵੇ ਦੇ ਸਿੱਖਾਂ ਦਾ ਜ਼ੋਰ ਵਧਿਆ ਤਾਂ ਇਹ ਮੰਗ ਉਠਾਈ ਜਾਣ ਲੱਗ ਪਈ ਕਿ ਜਿੱਥੇ 4 ਤਖਤ ਹਨ ਉੱਥੇ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਵੀ ਇੱਕ ਤਖਤ ਐਲਾਨਿਆ ਜਾਵੇ। ਇਸ ਹਾਲਤ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 30 ਜੁਲਾਈ 1960 ਦੇ ਦਿਨ ਮਤਾ ਨੰਬਰ 799 ਰਾਹੀਂ ਇੱਕ ਕਮੇਟੀ ਬਣਾ ਦਿੱਤੀ ਜੋ ਇਸ ਬਾਰੇ ਆਪਣੀ ਰਾਏ ਦੇਵੇ। ਇਸ ਵੇਲੇ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਤੇ ਮਾਸਟਰ ਤਾਰਾ ਸਿੰਘ ਤੇ ਬਾਕੀ ਸੀਨੀਅਰ ਅਕਾਲੀ ਆਗੂ ਜੇਲ੍ਹਾਂ ਸਨ। ਖੈਰ ਕਮੇਟੀ ਬਣਾ ਕੇ ਇਹ ਗੱਲ ਇੱਥੇ ਹੀ ਖਤਮ ਹੋ ਗਈ। ਜਨਵਰੀ 1961 'ਚ ਮਾਸਟਰ ਤਾਰਾ ਸਿੰਘ ਦੀ ਰਿਹਾਈ ਮਗਰੋਂ ਇਹ ਮੁੱਦਾ ਫਿਰ ਖਤਮ ਹੋ ਗਿਆ ਕਿਉਂਕਿ ਮਾਸਟਰ ਜੀ ਨੇ ਕਿਹਾ ਕਿ ਇਸ ਨੂੰ ਇਲਾਕੇ ਦਾ ਸਵਾਲ ਨਾ ਬਣਾਇਆ ਜਾਵੇ। 1962 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਫਤਿਹ ਸਿੰਘ ਗਰੁੱਪ ਦਾ ਕਬਜ਼ਾ ਹੋ ਗਿਆ। ਮਾਲਵੇ ਦੇ ਤਕਰੀਬਨ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਇਸ ਗਰੁੱਪ ਵਿੱਚ ਸਨ, ਇਸ ਕਰਕੇ ਇਹ ਨੁਕਤਾ ਫਿਰ ਚਰਚਾ 'ਚ ਆ ਗਿਆ। ਇਸ ਮਗਰੋਂ 1960 'ਚ ਬਣੀ ਕਮੇਟੀ ਤੋਂ ਰਿਪੋਰਟ ਲੈ ਕੇ ਸ਼੍ਰੋਮਣੀ ਕਮੇਟੀ ਨੇ 18 ਨਵੰਬਰ 1966 ਦੇ ਦਿਨ ਮਤਾ ਨੰਬਰ 32 ਰਾਹੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ 5ਵਾਂ ਤਖਤ ਐਲਾਨ ਦਿੱਤਾ। 1982 ਅਕਾਲੀ ਵਿਧਾਨ ਖੜਾ ਨੇ ਮਜਬੂਰ ਹੋ ਕੇ ਅਸਤੀਫੇ ਦੇਣ ਦਾ ਐਲਾਨ ਕੀਤਾ। ਜੁਲਾਈ 1982 'ਚ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ ਚੱਲਦੇ ਨੂੰ ਜਦ 4 ਮਹੀਨੇ ਹੋ ਗਏ ਤਾਂ ਇਸ ਵੇਲੇ ਤੱਕ ਜੇਲ੍ਹਾਂ 'ਚ 25,000 ਤੋਂ ਜ਼ਿਆਦਾ ਸਿੱਖ ਕੈਦ ਸਨ ਤੇ ਸਰਕਾਰ ਦੀ ਹਾਲਤ ਬਹੁਤ ਮਾੜੀ ਸੀ। ਅਖੀਰ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ, ਪਰ ਕੁਝ ਜੇਲ੍ਹਾਂ 'ਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਹਨਾਂ ਨੂੰ ਬਾਹਰ ਸੱਦਣਾ ਪਿਆ। ਇਸ ਮਗਰੋਂ 18 ਨਵੰਬਰ ਨੂੰ ਅਕਾਲੀ ਪਾਰਟੀ ਦੇ ਮੁਖੀ ਨੇ ਐਲਾਨ ਕੀਤਾ ਕਿ ਅਕਾਲੀ MP ਅਤੇ MLA ਆਪਣੇ ਅਹੁਦੇ ਤੋਂ ਅਸਤੀਫੇ ਦੇ ਦੇਣਗੇ। 18 ਨਵੰਬਰ 1982 ਨੂੰ ਕੀਤੇ ਐਲਾਨ ਮੁਤਾਬਕ 27 ਜਨਵਰੀ ਨੂੰ ਅਕਾਲੀ ਲੈਜਿਸਲੇਟਰਾਂ ਨੇ ਅਸਤੀਫੇ ਦੇਣੇ ਸਨ, ਪਰ ਦੂਜੇ ਪਾਸੇ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਸੀ। ਅਕਾਲੀ ਪਾਰਟੀ ਦੇ ਸਰਕਾਰੀਏ ਇਹਨਾਂ ਅਸਤੀਫਿਆਂ ਤੋਂ ਪਿੱਛੇ ਹਟਣਾ ਚਾਹੁੰਦੇ ਸਨ। 1-2 ਅਕਾਲੀ ਆਗੂਆਂ ਤੋਂ ਸਿਵਾ ਕੋਈ ਵੀ ਦਿਲੋਂ ਅਸਤੀਫਾ ਦੇਣ ਦੇ ਹੱਕ ਵਿੱਚ ਨਹੀਂ ਸੀ। 27 ਜਨਵਰੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲੈਜਿਸਲੇਟਰਾਂ ਦੀ ਮੀਟਿੰਗ 'ਚ ਇਸ ਮਸਲੇ ਬਾਰੇ ਬਹਿਸ ਹੋ ਰਹੀ ਸੀ। ਜੇ ਡਾਕਟਰ ਰਜਿੰਦਰ ਕੌਰ ਤੇ ਜਥੇਦਾਰ ਤਲਵੰਡੀ ਇਸ ਮੀਟਿੰਗ 'ਚ ਹਾਜ਼ਰ ਨਾ ਹੁੰਦੇ ਤਾਂ ਬੇਸ਼ੱਕ ਇਹ ਅਸਤੀਫੇ ਸ਼ਰੇਆਮ ਮੁਲਤਵੀ ਹੋ ਜਾਣੇ ਸਨ। ਜਦ ਸਾਰੇ ਢਿੱਲ ਵਿਖਾਰੇ ਸਨ ਤਾਂ ਰਜਿੰਦਰ ਕੌਰ ਉੱਠ ਕੇ ਖੜੀ ਹੋ ਗਈ ਤੇ ਕਿਹਾ ਕਿ ਤੁਸੀਂ ਬੁਜ਼ਦਿਲ ਬਣੋ, ਮੈਂ ਤਾਂ ਅਸਤੀਫਾ ਦੇਣ ਜਾ ਰਹੀ ਹਾਂ। ਕਹਿ ਕੇ ਹਾਲ 'ਚੋਂ ਨਿਕਲਣ ਲੱਗੀ ਤਾਂ ਉਸ ਨੂੰ ਤਲਵੰਡੀ ਨੇ ਰੋਕ ਲਿਆ ਤੇ ਕਿਹਾ, ਠਹਿਰ ਜਾ ਬੀਬੀ, ਮੈਂ ਵੀ ਤੇਰੇ ਨਾਲ ਚੱਲਦਾ। ਇਸ ਮਗਰੋਂ ਟੌੜਾ ਨੇ ਉਹਨਾਂ ਨੂੰ ਰੋਕ ਲਿਆ ਤੇ ਪੰਥ 'ਚ ਬਦਨਾਮੀ ਦੇ ਡਰੋਂ ਸਾਰਿਆਂ ਵੱਲੋਂ ਅਸਤੀਫੇ ਦੇਣੇ ਮੰਨ ਲਏ ਗਏ। ਉਂਝ ਅਸਤੀਫੇ ਤਾਂ ਫਿਰ ਵੀ ਇੱਕ ਤਰੀਕੇ ਨਾਲ ਮੁਲਤਵੀ ਹੋਏ। ਉਸ ਦਿਨ ਅਸਤੀਫੇ ਤਾਂ ਲਿਖ ਦਿੱਤੇ ਗਏ ਪਰ ਉਹਨਾਂ ਉੱਤੇ ਤਾਰੀਖ 21 ਫਰਵਰੀ 1983 ਦੀ ਪਾ ਦਿੱਤੀ ਗਈ। ਇਹ ਉਮੀਦ ਕੀਤੀ ਜਾਂਦੀ ਸੀ ਕਿ 21 ਫਰਵਰੀ ਤੱਕ ਸਰਕਾਰ ਕੋਈ ਨਾ ਕੋਈ ਸਮਝੌਤਾ ਕਰ ਹੀ ਲਵੇਗੀ। ਅਸਤੀਫੇ ਦੇਣ ਮਗਰੋਂ ਕਈ ਅਕਾਲੀ ਲੈਜਿਸਲੇਟਰ ਸਰਕਾਰ ਕੋਲ ਲੇਲੜੀਆਂ ਕਰਦੇ ਰਹੇ। ਇਹ ਸ਼ਖਸ ਅਸਤੀਫਿਆਂ ਤੋਂ ਬਚਣਾ ਚਾਹੁੰਦੇ ਸਨ। ਅਖੀਰ ਅਕਾਲੀਆਂ ਨਾਲ ਅੰਦਰ ਖਾਤੇ ਹੋਏ ਸਮਝੌਤੇ ਮੁਤਾਬਕ ਇਹ ਅਸਤੀਫੇ ਨਾਮਨਜ਼ੂਰ ਕਰ ਦਿੱਤੇ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 18 ਨਵੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।